पेशावर तो दिल्ली तक साडा राज भाग सी 1.5 लाख मुरब्बा मील। सो असी मालक सीगे। दुनिया के विच जे कोई वधिया राज भाग चुनिया गया वो महाराजा रणजीत सिंह का राज चुनिया गया ऑल ओवर वर्ल्ड चों। जे कोई वधिया जरनैल चुनिया गया हरी सिंह नलूआ चुनिया गया ऑल ओवर वर्ल्ड चों, है ना। जे अंग्रेज सानू जान लगे साडा एडा ही खिता सानू वापस कर जाते एज इट इज़, तो असी दुनिया की नंबर 1 कंट्री पंजाब बना देना सीगा। अमरीका वाले ने उरे आके नौकरियां करनियां, सानू बाहर जाने की लोड़ ना पैंदी। वो जिहड़ी वंड दा जिहड़ा खामियाजा सारे पंजाब नूं भुगतना पिया। पंजाब शुरू टारगेट रहा हैगा, हुण भी हैगा ते गां आउण वाली सरकारां नूं भी रहूगा। ਇਹ ਅਸੀਂ ਇਸ ਕਰਕੇ ਇੱਥੇ ਲਿਆਂਦਾ ਮੈਂ ਕਿ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡਾ ਤੇ ਪੰਜਾਬ ਕਿੱਡਾ ਵੱਡਾ ਸੀ, ਕਿੱਥੋਂ ਤੱਕ ਅਸੀਂ ਰਾਜ ਕੀਤਾ ਤੇ ਦੁਨੀਆ ਸਾਡਾ ਰਾਜ ਬੈਸਟ ਰਾਜ ਚੁਣਿਆ ਗਿਆ ਵਰਲਡ ਚੋਂ। ਸੋ ਇਹ ਬੱਚਿਆਂ ਨੂੰ ਦੱਸਣ ਵਾਸਤੇ, ਉਹਨਾਂ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਨੂੰ ਤਾਂ ਮੈਂ ਲੈ ਕੇ ਆਉਂਦਾ ਉਰੇ। ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਬਹੁਤ ਵੱਡਾ ਹੈ, ਕਿਉਂਕਿ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ सिख जथेबंदियां नानक नाम लेवा जिहड़े सिख संगतां ने वो संघर्ष करदियां नज़र आउंदियां ने, पर किते ना किते जिहड़ियां सरकार दे उपर छड्डियां होईयां उम्मीदां ने उन्हां नूं बूर पैंदा नज़र नहीं आ रहा। चंडीगढ़ ते मोहाली दे बार्डरां दे उपर कौमी इंसाफ मोर्चा सिखां दीयां प्रमुख मंगां दे मद्दे नज़र लगा होया है। तां इसे मोर्चे दे विच साडे नाल एक बाबा जी ने जिहड़े एक ओल्ड पंजाब कहण तों भाव कि जिहड़ा पुरातन पंजाब सी जिस तरीके दे नाल उस पुरातन पंजाब का नक्शा लैके इस पूरे मोर्चे दे विच घूमते नज़र आउंदे ने, वख-वख पड़ावां दे उपर जांदे ने, नौजवानां दे नाल वार्तालाप करते हैं और इस ओल्ड पंजाब के बारे जिहड़ा शेरे पंजाब महाराजा रणजीत सिंह दे समय होया करदा सी उस दी तस्वीर अपने गल दे विच पा के नक्शा लैके घूमते ने। गलबात कर लैने। बाबा जी स्वागत है सब तो पहले। वाहिगुरू जी का खालसा वाहिगुरू जी की फतेह। बाबा जी की नाम है जी तुहाडा? भाई गुरमीत सिंह बब्बर जी। कित्थों दे रहण वाले? मोहाली तो जी। बाबा जी जिस तरीके दे नाल ਇਹ ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਦਰਮਿਆਨ ਜਿਹੜਾ ਉਹਨਾਂ ਦੇ ਰਾਜਕਾਲ ਦੇ ਵੇਲੇ ਓਲਡ ਪੰਜਾਬ ਦਾ ਪੁਰਾਤਨ ਪੰਜਾਬ ਦਾ ਜਿਹੜਾ ਨਕਸ਼ਾ ਸੀ ਉਸ ਨੂੰ ਲੈ ਕੇ ਆਏ ਹੋ। ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਨਕਸ਼ਾ ਹੈ ਤੁਸੀਂ ਗੂਗਲ ਤੋਂ ਲਿਆ ਹੈ, ਕਿਸੇ ਨੇ ਦਿੱਤਾ ਹੋਇਆ ਹੈ, ਜਾਂ ਇਹ ਜਿਹੜੇ ਨਕਸ਼ੇ ਦੀ ਤਸਵੀਰ ਤੁਸੀਂ ਆਪਣੇ ਗਲ ਦੇ ਵਿੱਚ ਲੈ ਕੇ ਘੁੰਮ ਰਹੇ ਹੋ ਕਿੱਥੋਂ ਲਿਆ ਹੋਇਆ ਹੈ? ਇਹ ਕਿਸੇ ਨੇ ਦਿੱਤਾ ਸੀਗਾ ਜੀ। ਇਹ ਨਾਨਕਸ਼ਾਹੀ ਟਰਸਟ ਵਾਲੇ ਸੀਗੇ, ਉਹਨਾਂ ਨੇ ਛਪਵਾਏ ਸੀਗੇ ਨਕਸ਼ੇ 20 ਸਾਲ ਪਹਿਲਾਂ। ਇਹ ਉਹਨਾਂ ਨੇ ਦਿੱਤਾ ਸੀਗਾ ਨਕਸ਼ਾ, ਤੇ ਇਹ ਫਿਰ ਮੈਂ ਇਹਨੂੰ ਪੇਸਟ ਕਰਕੇ ਤੇ ਉੱਪਰ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਲਿਖ ਕੇ ਤੇ ਤਾਂ ਇੱਥੇ ਸੰਗਤਾਂ ਨੂੰ ਦਿਖਾਉਣ ਆਇਆ ਹੈਗਾ, ਬੱਚਿਆਂ ਨੂੰ ਖਾਸ ਕਰਕੇ, ਕਿ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਸਾਡਾ ਰਾਜ ਭਾਗ ਕਿੱਥੋਂ ਤੱਕ ਸੀਗਾ। ਬੱਚੇ ਗੂਗਲ 'ਤੇ ਸਰਚਾਂ ਕਰਨ, ਉਹਨਾਂ ਨੂੰ ਪਤਾ ਹੋਵੇ ਵੀ ਸਾਨੂੰ ਕਿੱਥੋਂ ਕਿਵੇਂ ਅਸੀਂ ਸਾਡੀ ਜਿਹੜਾ ਰਾਜ ਸਾਡਾ ਗਿਆ ਹੈਗਾ। ਇਸ ਕਰਕੇ ਰਾਜ ਭਾਗ ਦੇ ਬਾਰੇ ਦੱਸਣ ਬਾਰੇ ਹੀ ਨਕਸ਼ਾ ਲੈ ਕੇ ਆਇਆ ਹੈਗਾ। ਹਾਂਜੀ। 1947 ਦੀ ਵੰਡ ਆ ਜਿਹੜੀ ਉਹਦਾ ਕਿਤੇ ਨਾ ਕਿਤੇ ਜ਼ਿਕਰ ਕੀਤਾ ਜਾਂਦਾ ਹੈ ਕਿ ਜਦੋਂ ਸ਼ੇਰੇ ਪੰਜਾਬ ਦਾ ਰਾਜ ਸੀਗਾ ਦਾ ਜਿਹੜੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕ ਸੀ ਉਹ ਇੱਕ ਤਰ੍ਹਾਂ ਦੇ ਨਾਲ ਇਕੱਠੇ ਬੈਠਿਆ ਕਰਦੇ ਸੀ, ਭਾਈਚਾਰਕ ਸਾਂਝਾਂ ਜੁੜੀਆਂ ਹੋਈਆਂ ਸਨ। ਉਸ ਬਾਰੇ ਵੀ ਇਹਦੇ ਵਿੱਚ ਕੋਈ ਨਜ਼ਰੀਆ ਰੱਖਦੇ? ਹਾਂਜੀ ਇੱਦਾਂ ਹੈ। ਇਹ ਅਸੀਂ 1.5 ਲੱਖ ਮੁਰੱਬੇ ਮੀਲ ਦੇ ਮਾਲਕ ਸੀਗੇ, ਫਰਾਮ ਪੇਸ਼ਾਵਰ ਤੋਂ ਲੈ ਕੇ ਦਿੱਲੀ ਤੱਕ। ਦਿੱਲੀ ਪੈਰਾਂ 'ਚ ਨੇ ਇਹ ਪੇਸ਼ਾਵਰ ਤੋਂ ਦਿੱਲੀ ਤੱਕ ਸਾਡਾ ਰਾਜ ਭਾਗ ਸੀ 1.5 ਲੱਖ ਮੁਰੱਬਾ ਮੀਲ। ਸੋ ਅਸੀਂ ਮਾਲਕ ਸੀਗੇ। 47 'ਚ ਪੰਜਾਬ ਅੱਧੇ ਤੋਂ ਜ਼ਿਆਦਾ ਪੰਜਾਬ ਵੰਡਿਆ ਗਿਆ, ਪਾਕਿਸਤਾਨ ਚਲਾ ਗਿਆ। ਬ੍ਰਿਟਿਸ਼ਰਸ ਨੇ ਸਿੱਖਾਂ ਨਾਲ ਧੋਖਾ ਕੀਤਾ, ਮੈਂ ਇਹ ਕਹਿ ਸਕਦਾ, ਕਿਉਂਕਿ ਅਸੀਂ ਫਸਟ ਵਰਲਡ ਵਾਰ 'ਚ ਵੀ ਸਿੱਖ ਲੜੇ ਆ, ਸੈਕਿੰਡ ਵਰਲਡ ਵਾਰ 'ਚ ਵੀ ਉਹਨਾਂ ਲਈ ਲੜੇ ਹੈਗੇ ਆ, ਪਰ ਉਹਨਾਂ ਸਾਨੂੰ ਸਾਡਾ ਰਾਜ ਭਾਗ ਐਜ਼ ਇਟ ਇਜ਼ ਨਹੀਂ ਦੇ ਕੇ ਗਏ। ਦੁਨੀਆ ਦੇ ਵਿੱਚ ਜੇ ਕੋਈ ਵਧੀਆ ਰਾਜ ਭਾਗ ਚੁਣਿਆ ਗਿਆ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੁਣਿਆ ਗਿਆ ਆਲ ਓਵਰ ਵਰਲਡ 'ਚੋਂ। ਅਤੇ ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ ਹਰੀ ਸਿੰਘ ਨਲੂਆ ਚੁਣਿਆ ਗਿਆ ਆਲ ਓਵਰ ਵਰਲਡ 'ਚੋਂ, ਹੈ ਨਾ। ਜੇ ਅੰਗਰੇਜ਼ ਸਾਨੂੰ ਜਾਣ ਲੱਗੇ ਸਾਡਾ ਐਡਾ ਹੀ ਖਿੱਤਾ ਸਾਨੂੰ ਵਾਪਸ ਕਰ ਜਾਂਦੇ ਐਜ਼ ਇਟ ਇਜ਼, ਤਾਂ ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਸੀਗਾ। ਅਮਰੀਕਾ ਵਾਲਿਆਂ ਨੇ ਉਰੇ ਆ ਕੇ ਨੌਕਰੀਆਂ ਕਰਨੀਆਂ, ਸਾਨੂੰ ਬਾਹਰ ਜਾਣ ਦੀ ਲੋੜ ਨਾ ਪੈਂਦੀ। ਸੋ ਇਸ ਕਰਕੇ ਵੰਡ ਜਿਹੜੀ ਹੋਈ ਆ ਪੰਜਾਬ ਦੀ ਹੋਈ ਆ 47 'ਚ। ਸੋ ਉਹ ਜਿਹੜੀ ਵੰਡ ਦਾ ਜਿਹੜਾ ਖਾਮਿਆਜਾ ਸਾਰੇ ਪੰਜਾਬ ਨੂੰ ਭੁਗਤਣਾ ਪਿਆ। ਅਤੇ 10 ਲੱਖ ਬੰਦਾ ਪੰਜਾਬ ਦਾ ਉਸ ਟਾਈਮ ਮਰਿਆ, ਜਿਹੜਾ ਕਹਿ ਲਓ ਵੰਡ 'ਚ ਪਾਰਟੀਸ਼ਨ ਦੌਰਾਨ, ਡਿਊਰਿੰਗ ਪਾਰਟੀਸ਼ਨ। ਤੇ 10 ਲੱਖ ਬੰਦਾ ਪੰਜਾਬ ਦਾ ਮਰਿਆ, ਉਹ 'ਚ ਪੰਜਾਬ ਦੇ ਹਿੰਦੂ ਵੀ ਮਰੇ, ਮੁਸਲਮਾਨ ਵੀ ਮਰੇ, ਸਿੱਖ ਵੀ ਮਰੇ। ਅਤੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੁੰਦਾ। 10 ਅਕਤੂਬਰ 1947 ਨੂੰ ਸਰਕੂਲਰ ਸਿੱਖਾਂ ਦੇ ਖਿਲਾਫ ਕੱਢਿਆ ਜਾਂਦਾ ਕਿ ਸਿੱਖ ਸਾਰੇ ਕ੍ਰਿਮੀਨਲ ਟਰਾਈਬਸ ਰਾਇਮ ਪੇਸ਼ਾ ਕੌਮ ਹੈ, ਇਹ ਇਹਨਾਂ ਦੇ ਜਿਹੇ ਜਿਹੇ ਮਾੜੀ ਸਖਤ ਕਾਨੂੰਨ ਬਣਾਓ ਇਹਨਾਂ ਦੇ ਉੱਪਰ, ਹੈ ਨਾ। ਅਤੇ ਉਸ ਦਾ ਕਿਸੇ ਨੇ ਵੀ ਅੱਜ ਤੱਕ ਵਿਰੋਧ ਨਹੀਂ ਕਰਿਆ ਸਿਵਾਏ ਸਰਦਾਰ ਕਪੂਰ ਸਿੰਘ ਜੀ ਤੋਂ,
ਕਿ ਉਹ ਉਸ ਟਾਈਮ ਡੀਸੀ ਕਾਂਗੜਾ ਸੀਗੇ, ਉਹਨਾਂ ਨੇ ਵਿਰੋਧ ਕੀਤਾ। ਵਿਰੋਧ ਵਜੋਂ ਆਪਣੀ ਇਵਜ਼ ਵਜੋਂ ਆਪਣੀ ਨੌਕਰੀ ਤੱਕ ਉਹਨਾਂ ਛੱਡੀ ਆ। ਸੋ ਪੰਜਾਬ ਦੇ ਜਾਇਆਂ ਨੂੰ ਨਿਤ ਮੁਹਿੰਮਾਂ ਸਾਨੂੰ ਪੰਜਾਬ ਨੂੰ ਪੈਂਦੀਆਂ ਰਹੀਆਂ ਨੇ। ਪੰਜਾਬ ਸ਼ੁਰੂ ਤੋਂ ਟਾਰਗੇਟ ਰਿਹਾ ਹੈਗਾ, ਹੁਣ ਵੀ ਹੈਗਾ ਤੇ ਗਾਂ ਆਉਣ ਵਾਲੀ ਸਰਕਾਰਾਂ ਨੂੰ ਵੀ ਰਹੂਗਾ। ਜੇ ਤੋਂ ਆਪਾਂ ਵਰਡ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਅੱਜ ਵਾਲੇ ਪੰਜਾਬ ਦੇ ਵਰਡ ਦੇਖਦੇ ਹਾਂ ਤਾਂ ਉਹਦੇ ਵਿੱਚ ਯੂ ਪਾਇਆ ਹੁੰਦਾ, ਇਹਦੇ ਵਿੱਚ ਏ ਪਾਇਆ ਏ। ਜੇ ਅਸੀਂ ਪੰਜਾਬੀ ਨੂੰ ਲੈ ਕੇ ਦੇਖਦੇ ਹਾਂ, ਇੱਥੇ ਵੀ ਪੰਜਾਬੀ ਹੋਰ ਤਰੀਕੇ ਦੀ ਹੈ। ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੇ ਇੱਥੇ ਵਰਡ ਲਿਖੇ ਹੋਏ ਨੇ ਉਹ ਬਿਲਕੁਲ ਡਿਫਰੈਂਟ ਲਿਖੇ ਹੋਏ ਨੇ। ਇਹਦਾ ਕਾਰਨ ਕੀ ਹੈ? ਜਾਂ ਇਹ ਰੌਂਗ ਲਿਖਿਆ ਹੋਇਆ ਕਿਸੇ ਨੇ ਜਾਂ ਇਹ ਦਰੁਸਤ ਕਰਕੇ ਲਿਖਿਆ ਕਿਸੇ? ਇਹ ਰੌਂਗ ਨਹੀਂ ਲਿਖਿਆ, ਇਹ ਨਕਸ਼ਾ ਬਿਫੋਰ ਐਨੈਕਸੇਸ਼ਨ ਤੋਂ ਪਹਿਲਾਂ ਅੰਗਰੇਜ਼ਾਂ ਨੇ ਪੰਜਾਬ ਦਾ ਨਕਸ਼ਾ ਅੰਗਰੇਜ਼ਾਂ ਨੇ ਬਣਾ ਲਿਆ ਸੀਗਾ। ਅੰਗਰੇਜ਼ ਜਿੱਦਾਂ ਪੜ੍ਹਦੇ ਸੀ, ਬੋਲਦੇ ਸੀ, ਉਵੇਂ ਜਿਵੇਂ ਸੁਣਦੇ ਸੀਗੇ, ਸ਼ਹਿਰਾਂ ਦੇ ਨਾਂ ਉਵੇਂ ਲਿਖਦੇ ਸੀ। ਇਹ ਇਸ ਕਰਕੇ ਤਾਂ ਇਹ ਸਪੈਲਿੰਗ ਇੱਦਾਂ ਦੇ ਲਿਖੇ ਹੋਏ ਨੇ, ਜਿਵੇਂ ਅੰਗਰੇਜ਼ ਸੁਣਦੇ ਸੀਗੇ ਉਵੇਂ ਪੜ੍ਹਦੇ ਸੀ, ਜਿਵੇਂ ਉਵੇਂ ਹੀ ਲਿਖਦੇ ਸੀਗੇ। ਇਹ ਉਹਨਾਂ ਜਿੱਦਾਂ ਪ੍ਰੋਨਾਂਸੀਏਸ਼ਨ ਹੁੰਦੀ ਬੰਦੇ ਦੀ, ਉਹਨਾਂ ਦੇ ਹਿਸਾਬ ਨਾਲ ਲਿਖੇ ਹੋਏ ਆ ਸ਼ਹਿਰਾਂ ਦੇ ਨਾਂ। ਜਿਹੜਾ ਨਕਸ਼ਾ ਤੁਹਾਡੇ ਕੋਲੇ ਹੈ, ਇਹਦੀ ਤੁਸੀਂ 올ਡ ਤਸਵੀਰ ਕੱਢ ਕੇ ਲੈ ਕੇ ਆਏ ਹੋ, ਤਾਂ ਜਦੋਂ ਨਵੀਂ ਨੌਜਵਾਨੀ ਆਪਣੇ ਪੁਰਾਤਨ ਪੰਜਾਬ ਨੂੰ ਗੂਗਲ ਤੇ ਜਾ ਕੇ ਸਰਚ ਕਰਦੀ ਹੈ ਤੇ ਗੂਗਲ ਤੇ ਜਿਹੜਾ ਇਹ ਪੰਜਾਬ ਹੈ ਹੋਰ ਤਰੀਕੇ ਦਾ ਨਿਕਲ ਆਉਂਦਾ। ਉਹਦੇ ਵਿੱਚ ਇਹ ਜਿਹੜਾ ਕਸ਼ਮੀਰ ਦਾ ਕੁਝ ਇਲਾਕਾ ਹੈ ਜਾਂ ਅਫਗਾਨ ਦਾ ਕੁਝ ਇਲਾਕਾ ਹੈ, ਤਾਂ ਹੋਰ ਜਿਹੜੇ ਕਹਿ ਸਕਦੇ ਆ ਕਿ ਵੱਖ-ਵੱਖ ਹੋਰ ਰਾਜ ਦੀ ਗੱਲ ਹੋਵੇ ਤਾਂ ਉਹਨਾਂ ਨੂੰ ਐਡ ਵਿੱਚ ਨਹੀਂ ਕੀਤਾ ਜਾਂਦਾ। ਤੇ ਕੀ ਲੱਗਦਾ ਕਿ ਗੂਗਲ ਦੇ ਉੱਪਰ ਜੇ ਨੌਜਵਾਨੀ ਨੇ ਸਰਚ ਕਰਨਾ ਹੋਵੇ ਤਾਂ ਉਹਨਾਂ ਵਾਸਤੇ ਕਿਵੇਂ ਨਿਕਲ ਸਕਦਾ? ਇਹ ਅਸੀਂ ਹੁਣ ਜਿਹੜਾ ਅਸਲ 'ਚ ਪੰਜਾਬ ਵਿੱਚ ਅੱਧੇ ਪੰਜਾਬ ਪਾਕਿਸਤਾਨ ਚਲਾ ਗਿਆ, ਜਿਹੜਾ ਇੱਧਰ ਰਹਿੰਦਾ ਪੰਜਾਬ ਸੀ ਉਹਨੂੰ ਵੀ ਕਿੰਨੇ ਹਿੱਸਿਆਂ 'ਚ ਵੰਡਤਾ। ਹਰਿਆਣਾ ਨਿਕਲ ਗਿਆ, ਹਿਮਾਚਲ ਨਿਕਲ ਗਿਆ, ਜੰਮੂ ਕਸ਼ਮੀਰ ਨਿਕਲ ਗਿਆ, ਚੰਡੀਗੜ੍ਹ ਨਿਕਲ ਗਿਆ। ਜਿਹੜਾ ਹੁਣ ਪੰਜਾਬ ਰਹਿੰਦਾ ਉਹਨੂੰ ਵੀ ਇਹ ਵੰਡਣ ਨੂੰ ਫਿਰਦੇ ਆ ਸਰਕਾਰਾਂ। ਸੋ ਇਹ ਅਸੀਂ ਇਸ ਕਰਕੇ ਇੱਥੇ ਲਿਆਂਦਾ ਮੈਂ ਕਿ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡਾ ਤੇ ਪੰਜਾਬ ਕਿੱਡਾ ਵੱਡਾ ਸੀ, ਕਿੱਥੋਂ ਕਿੱਥੋਂ ਤੱਕ ਅਸੀਂ ਰਾਜ ਕੀਤਾ ਤੇ ਦੁਨੀਆ ਸਾਡਾ ਰਾਜ ਬੈਸਟ ਰਾਜ ਚੁਣਿਆ ਗਿਆ ਵਰਲਡ 'ਚੋਂ। ਸੋ ਇਹ ਬੱਚਿਆਂ ਨੂੰ ਦੱਸਣ ਵਾਸਤੇ, ਉਹਨਾਂ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਨੂੰ, ਤਾਂ ਮੈਂ ਲੈ ਕੇ ਆਉਂਦਾ ਉਰੇ। ਸੁਝਾਅ ਕੀ ਦੇਣਾ ਚਾਹੁੰਦੇ? ਦੇਖੋ ਇਹ ਹੈਗਾ ਸਰਕਾਰਾਂ ਦਾ ਸਿੱਖਾਂ ਨਾਲ ਜਾਤੀਆਂ ਕਰਦੀਆਂ ਆਈਆਂ। ਜਿਵੇਂ ਹੁਣ ਹੈਲਮਟ ਦਾ ਇਹਨਾਂ ਨੇ ਕਿਹਾ ਹੈਗਾ ਆਰਮੀ ਵਾਲੇ ਨੇ, ਅਸੀਂ ਸਿੱਖਾਂ ਨੇ ਨਾ ਫਸਟ ਵਰਲਡ ਵਾਰ 'ਚ ਹੈਲਮਟਾਂ ਪਾਈਆਂ ਤੇ ਨਾ ਸੈਕਿੰਡ ਵਰਲਡ ਵਾਰ 'ਚ ਹੈਲਮਟ ਪਾਈ। ਅੰਗਰੇਜ਼ਾਂ ਨੇ ਬਹੁਤ ਕਿਹਾ ਹੈਗਾ ਪਰ ਅਸੀਂ ਨਹੀਂ ਮੰਨੇ ਹੈਗੇ। ਸਾਡੀ ਦਸਤਾਰ ਸਾਡੀ ਸ਼ਾਨ ਆ, ਅਸੀਂ ਸੀਸ ਤੋਂ ਬਿਨਾਂ ਲੜ ਸਕਦੇ ਹਾਂ ਪਰ ਅਸੀਂ ਦਸਤਾਰ ਤੋਂ ਬਿਨਾਂ ਨਹੀਂ ਲੜ ਸਕਦੇ। ਸੋ ਜੇ ਇਹ ਸਾਨੂੰ ਪ੍ਰੈਸ਼ਰਾਈਜ਼ ਕਰਨਗੇ ਸਰਕਾਰਾਂ, ਅਸੀਂ ਤਾਂ ਫੌਜੀ ਵੀਰਾਂ ਨੂੰ ਇਹ ਕਹਾਂਗੇ, ਪੰਜਾਬੀ ਸਿੱਖ ਫੌਜੀਆਂ ਨੂੰ, ਵੀ ਭਾਈ ਇਹਨਾਂ ਦੀ ਬੈਰਕਾਂ ਇਹਨਾਂ ਦੀ ਨੌਕਰੀਆਂ ਛੱਡ ਕੇ ਆ ਜਾਓ। ਤਾਂ ਕੋਈ ਲੋੜ ਨਹੀਂ ਇਹਦੀ ਨੌਕਰੀਆਂ ਦੀ। ਇਹਨਾਂ ਗੁਜਰਾਤੀਆਂ ਨੂੰ ਭਰਤੀ ਕਰਨ ਫੌਜ 'ਚ ਤੇ ਉਹਨਾਂ ਨੂੰ ਇਹ ਹੈਲਮਟ ਪਵਾਉਣ, ਜਿਵੇਂ ਮਰਜ਼ੀ ਬਾਰਡਰਾਂ 'ਤੇ ਖੜਾਉਣ, ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦਾ। ਹਾਂਜੀ ਬਾਬਾ ਜੀ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਹੜੇ ਇੱਕ ਵਿਲੱਖਣ ਪ੍ਰਕਾਰ ਦਾ ਜਿਹੜਾ ਮੈਪ ਲੈ ਕੇ ਪੁੱਜੇ ਨੇ ਪੰਜਾਬ ਦਾ, ਔਰ ਪੰਜਾਬ ਦੀ ਤਸਵੀਰ ਨੌਜਵਾਨਾਂ ਦੇ ਰੂਬਰੂ ਕਰਨਾ ਚਾਹੁੰਦੇ ਨੇ ਕਿ ਅੱਜ ਪੰਜਾਬ ਕਿੱਥੇ ਹੈ। ਔਰ ਜਦੋਂ ਪੁਰਾਤਨ ਪੰਜਾਬ ਦੀ ਤਸਵੀਰ ਦੇਖੀ ਜਾਂਦੀ ਹੈ ਤੇ ਕਿੱਥੋਂ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਮਾਮ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।